ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਅੱਜ 3 ਦਸੰਬਰ 2013 18 ਮਗਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤੇ ਸਾਡਾ ਪਹਿਲਾ ਮੈਸੇਜ ਆਇਆ ਹੈ ਸਾਲਟ ਲੇਕ ਸਿਟੀ ਯੂਟਾ ਤੋਂ ਵੀਰ ਹਰਿੰਦਰ ਸਿੰਘ ਸਿੱਧੂ ਜੀ ਦਾ। ਇਹਨਾਂ ਨੇ ਪ੍ਰੋਗਰਾਮ ਸੱਚੋ ਸੱਚ ਦੀ ਬੜੀ ਤਾਰੀਫ ਕੀਤੀ ਹੈ। ਇਹਨਾਂ ਦਾ ਕਹਿਣਾ ਹੈ ਕਿ 1 ਘੰਟੇ ਦਾ ਸਮਾਂ ਥੋੜਾ ਲੱਗਦਾ ਹੈ, ਇਸ ਨੂੰ ਵਧਾਇਆ ਜਾਵੇ। ਇਹਨਾਂ ਨੇ ਇਸ ਗੱਲ ਦੀ ਵੀ ਸ਼ਲਾਘਾ ਕੀਤੀ ਹੈ ਕਿ ਅਸੀਂ ਭਾਰਤੀ ਮਿਸ਼ਨ ਦੇ ਡਿਪਟੀ ਤਰਨਜੀਤ ਸਿੰਘ ਸੰਧੂ ਦੇ ਵਾਈਟ ਹਾਊਸ ਵਿਚਲੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸਖਤ ਨੋਟਿਸ ਲਿਆ ਹੈ। ਇਹਨਾਂ ਨੇ ਕਿਹਾ ਹੈ ਕਿ ਇਸ ਵੇਲੇ ਅਮਰੀਕਾ ਵਿੱਚ ਹੀ ਨਹੀਂ, ਦੁਨੀਆ ਭਰ ਵਿੱਚ ਵੀ ਕੋਈ ਖਾਲਿਸਤਾਨੀ ਲੀਡਰ ਤੁਹਾਡੇ ਕੈਲੀਬਰ ਦਾ ਨਹੀਂ ਹੈ। ਤੁਸੀਂ ਪਿਛਲੇ 25 ਸਾਲਾਂ ਤੋਂ ਆਪਣੇ ਸਟੈਂਡ ਤੇ ਦ੍ਰਿੜਤਾ ਨਾਲ ਖੜੇ ਹੋ, ਭਾਵੇਂ ਕਿ ਤੁਹਾਨੂੰ ਡਿੱਗਣ ਲਈ ਸਰਕਾਰੀ ਕੈਂਟਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਇਹਨਾਂ ਦਾ ਸਵਾਲ ਹੈ, ਤੁਸੀਂ ਹਮੇਸ਼ਾ ਇਸਲਾਮ ਨਾਲ ਤੇ ਪਾਕਿਸਤਾਨ ਨਾਲ ਸਾਂਝ ਦੀ ਗੱਲ ਕਰਦੇ ਹੋ, ਜਿਹੜੀ ਗੱਲ ਅਜੇ ਸਾਡੇ ਕੁਝ ਵੀਰਾਂ ਨੂੰ ਸਮਝ ਨਹੀਂ ਆਉਂਦੀ। ਇਸ ਸਾਂਝ ਦਾ ਕੀ ਰੂਹਾਨੀ ਤੇ ਸਿਆਸੀ ਆਧਾਰ ਹੈ, ਜ਼ਰਾ ਵੇਰਵੇ ਨਾਲ ਦੱਸੋ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਵੀਰ ਹਰਿੰਦਰ ਸਿੰਘ ਸਿੱਧੂ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਾਲਟ ਲੇਕ ਸਿਟੀ ਯੂਟਾ ਤੋਂ ਲਿਖਿਆ ਜੀ। ਔਰ ਇਹ ਯੂਟਾ ਉਹ ਸਟੇਟ ਹੈ ਜਿੱਥੇ ਕਿ ਮੌਰਮਨਸ, ਜਿਨ੍ਹਾਂ ਨੂੰ ਮੇਨ ਸਟ੍ਰੀਮ ਅਮਰੀਕਾ ਨੇ ਕਦੇ ਐਕਸੈਪਟ ਨਹੀਂ ਕੀਤਾ ਹੈ ਕਿਉਂਕਿ ਉਹਨਾਂ ਨੂੰ ਈਸਾਈ ਨਹੀਂ ਮੰਨਦੇ, ਪਰ ਉਹ ਆਪਣੇ ਆਪ ਨੂੰ ਚੰਗੇ ਈਸਾਈ ਕਹਿੰਦੇ ਨੇ, ਤਾਂ ਤੱਕ ਤੱਕ ਆ ਕੇ ਉਹਨਾਂ ਨੂੰ ਯੂਟਾ ਵੱਲ ਤੋਰ ਦਿੱਤਾ ਸੀ ਜੀ। ਪਰ ਉਹਨਾਂ ਨੇ ਆਪਣੀ ਕਾਬਲੀਅਤ ਨਾਲ ਔਰ ਐਜੂਕੇਸ਼ਨ ਦੇ ਨਾਲ ਖਾਸ ਤੌਰ ਤੇ ਯੂਟਾ ਨੂੰ ਇੱਕ ਪੂਰੀ ਡਿਵੈਲਪ ਸਟੇਟ ਔਰ ਮੌਰਮਨਸ ਦੀ ਇੱਕ ਰਾਜਧਾਨੀ। ਔਰ ਇਹ ਵੀ ਖੁਸ਼ੀ ਦੀ ਗੱਲ ਹੈ ਵੀ ਜਿੱਥੇ ਅਮਰੀਕਾ ਦੀਆਂ ਲਗਭਗ ਸਾਰੀਆਂ ਸਟੇਟਾਂ 'ਚ ਸਿੰਘ ਪਹੁੰਚੇ ਨੇ, ਥਾਂ ਥਾਂ ਸਾਡੇ ਗੁਰਦੁਆਰਾ ਸਾਹਿਬਾਨ ਵੀ ਨੇ ਜੀ। ਸਾਲਟ ਲੇਕ ਸਿਟੀ ਯੂਟਾ ਦੀ ਇਸ ਸ਼ਹਿਰ ਦੇ ਵਿੱਚ ਵੀ 3 ਗੁਰਦੁਆਰਾ ਸਾਹਿਬ ਨੇ ਜੀ। ਔਰ ਸਿੱਖ ਜਿਹੜੇ ਨੇ ਚੰਗੇ ਕਾਰੋਬਾਰ ਵੀ ਕਰਦੇ ਨੇ ਜੀ। ਉੱਥੋਂ ਵੀਰ ਹਰਿੰਦਰ ਸਿੰਘ ਸਿੱਧੂ ਜੀ ਨੇ ਸਾਨੂੰ ਲਿਖਿਆ, ਉਹਨਾਂ ਦਾ ਸ਼ੁਕਰੀਆ ਹੈ। ਉਹਨਾਂ ਨੇ ਸ਼ਲਾਘਾ ਕੀਤੀ ਹੈ, ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ। ਵਾਈਟ ਹਾਊਸ 'ਚ ਕਿਵੇਂ ਇੰਡੀਅਨ ਡਿਪਟੀ ਮਿਸ਼ਨ ਪਹੁੰਚਿਆ ਜੀ, ਜਾਂ ਕਿਵੇਂ ਅਮਰੀਕਾ ਦੇ ਗੁਰਦੁਆਰਿਆਂ ਦੇ ਵਿੱਚ ਇਨਫਿਲਟ੍ਰੇਸ਼ਨ ਕਰ ਰਹੇ ਨੇ, ਇਸ ਦਾ ਅਸੀਂ ਨੋਟਿਸ ਲਿਆ ਔਰ ਲੈਣਾ ਸਾਡਾ ਬਣਦਾ ਹੈ। ਇਕੱਲੇ ਇੱਥੇ ਹੀ ਨਹੀਂ, ਜਦੋਂ ਬੀਤੇ ਐਤਵਾਰ ਯਾਨੀ ਕਿ 2 ਦਿਨ ਪਹਿਲਾਂ ਮੈਂ ਬੇ ਏਰੀਆ ਦੇ ਮਿਲਪੀਟਸ ਗੁਰਦੁਆਰਾ ਸਾਹਿਬ ਦੇ ਇਕੱਠ ਨੂੰ ਵੀ ਸੰਬੋਧਨ ਕੀਤਾ, ਜਿਹਦੇ ਵਿੱਚ ਕੈਲੀਫੋਰਨੀਆ ਦੀਆਂ ਆਲਮੋਸਟ ਸਾਰੀਆਂ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਮੌਜੂਦ ਸੀ ਜੀ। ਤੇ ਮੈਂ ਇਹ ਕਿਹਾ ਕਿ ਵੀ ਇਹ ਜਿਹੜੀ ਪਿਰ ਤੇ ਇੰਡੀਅਨ ਐਮਬੈਸੀ ਔਰ ਉਹਨਾਂ ਦੀਆਂ ਏਜੰਸੀਆਂ ਇੱਥੇ ਪਾ ਰਹੀਆਂ ਨੇ, ਇਹਦਾ ਸਖਤੀ ਨਾਲ ਨੋਟਿਸ ਲਿਆ ਜਾਏ ਜੀ। ਇਹਨਾਂ ਨੂੰ ਜਦੋਂ ਤੱਕ ਕਨਫਰੰਟ ਨਹੀਂ ਕਰਾਂਗੇ, ਕਿਸੇ ਨਾ ਕਿਸੇ ਥਾਂ ਤੇ ਇਹ ਟਕਰਾਅ ਹੋਏਗਾ। ਇਹਨਾਂ ਨੂੰ ਜਦੋਂ ਤੱਕ ਇਹ ਮੈਸੇਜ ਨਹੀਂ ਮਿਲਦਾ ਇੰਡੀਅਨਸ ਨੂੰ ਕਿ ਵੀ ਤੁਸੀਂ ਅਮਰੀਕਨ ਸਿੱਖਾਂ ਦੇ ਮਾਮਲੇ 'ਚ ਇੰਟਰਫੀਅਰ ਨਾ ਕਰੋ, ਕਿਉਂਕਿ ਇਹਨਾਂ ਦਾ ਪ੍ਰਭਾਵ ਵਾਈਟ ਹਾਊਸ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਾਫੀ ਜਿਹੜਾ ਅੰਦਰ ਤੱਕ ਵੜ ਗਏ ਨੇ ਜੀ। ਹੁਣ ਤਾਂ ਸਾਊਥ ਏਸ਼ੀਆ ਦੀ ਔਰ ਸੈਂਟਰਲ ਏਸ਼ੀਆ ਦੀ ਅਸਿਸਟੈਂਟ ਸੈਕਟਰੀ ਆਫ ਸਟੇਟ ਵੀ ਇੱਕ ਗੁਜਰਾਤਨ ਬੀਬੀ ਨੂੰ ਬਣਾ ਦਿੱਤਾ, ਦੇਸਾਈ ਨਾਂ ਦੀ ਬੀਬੀ, ਨਿਸ਼ਾ ਸ਼ਾਇਦ ਨਾਂ ਹੈ ਉਹਦਾ। ਹੁਣ ਇਹ ਸਾਰਾ ਔਰ ਉਹੀ ਇਨਫੋਰਮੇਸ਼ਨ ਇਹਨਾਂ ਨੂੰ ਫੀਡ ਕਰਦੇ ਨੇ। ਸੋ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਅਸੀਂ ਇਸ ਗੱਲ ਨੂੰ ਜਿਹੜਾ ਹੈ ਇਸ ਦੇ ਉੱਤੇ ਧਿਆਨ ਦਈਏ ਕਿ ਵੀ ਇਹ ਸਾਡੇ ਗੁਰਦੁਆਰਿਆਂ 'ਚ, ਸਾਡੇ ਜਿਹੜੇ ਧਾਰਮਿਕ ਮਸਲਿਆਂ 'ਚ, ਸਿਆਸੀ ਮਸਲਿਆਂ 'ਚ ਦਖਲ ਅੰਦਾਜ਼ੀ ਨਾ ਕਰਨ ਜੀ। ਉਹਨਾਂ ਨੇ ਜਿਹੜਾ ਸਵਾਲ ਪੁੱਛਿਆ ਹੈ ਬੜਾ ਗਹਿਰਾ ਸਵਾਲ ਹੈ, ਡੂੰਘਾ ਸਵਾਲ ਹੈ ਔਰ ਸ਼ਾਇਦ ਅਸੀਂ ਇਸ ਦੇ ਜਵਾਬ ਦੇ ਨਾਲ ਇਨਸਾਫ ਨਾ ਕਰ ਸਕੀਏ, ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਅਸੀਂ ਜਦੋਂ ਕਿ ਸਿੱਖੀ ਔਰ ਇਸਲਾਮ ਦੀ ਸਾਂਝ ਦੀ ਗੱਲ ਕਰਦੇ, ਜਿਹਦੇ ਸਭ ਤੋਂ ਪਹਿਲਾਂ ਤਾਂ ਮਜ਼ਹਬ ਜਾਂ ਫੇਥ ਰੂਹਾਨੀਅਤ ਹੁੰਦਾ, ਰੱਬ ਨਾਲ ਮਿਲਣ ਦਾ ਰਸਤਾ ਹੁੰਦਾ ਜੀ, ਉਸ ਦੀ ਸਾਂਝ ਦੀ ਗੱਲ ਕਰਦੇ, ਤੇ ਫਿਰ ਅਸੀਂ ਜ਼ਾਹਰ ਹੈ ਵੀ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੇ ਨਾਲ ਜਿਹੜਾ ਸਾਡਾ ਖਾਲਿਸਤਾਨ ਦਾ ਹਮਸਾਇਆ ਮੁਲਕ ਹੈ, ਅੱਜ ਵੀ ਪੰਜਾਬ ਦਾ ਸਾਡੇ ਨਾਲ ਲੱਗਦਾ ਬਾਰਡਰ ਜੀ, ਉਸ ਦੇ ਨਾਲ ਅਸੀਂ ਦੋਸਤੀ ਦੀ ਜਾਂ ਉਹਨਾਂ ਦੇ ਨਾਲ ਸਾਂਝਾਂ ਦੀ ਵੀ ਜਿਹੜੀ ਹੈ ਉਹ ਵਜ਼ਾਹਤ ਕਰਦੇ। ਤੇ ਉਹਨਾਂ ਨੇ ਕਿਹਾ ਵੀ ਕੁਝ ਵੀਰ ਨੇ ਜਿਨ੍ਹਾਂ ਨੂੰ ਅਜੇ ਇਹ ਗੱਲ ਸਮਝ ਨਹੀਂ ਆਉਂਦੀ, ਔਰ ਮੈਨੂੰ ਇਸ ਦੀ ਕੋਈ ਹੈਰਾਨੀ ਨਹੀਂ ਹੈ ਉਹਨਾਂ ਦੇ ਇਸ ਸਵਾਲ ਦੀ ਜਾਂ ਉਹਨਾਂ ਵੱਲੋਂ ਮੈਨੂੰ ਇਸ ਬਾਰੇ ਵੇਰਵਾ ਦੇਣ ਲਈ ਕਹਿਣ ਦੀ ਜੀ, ਕਿਉਂਕਿ ਦੇਖੋ ਕੁਝ ਚੀਜ਼ਾਂ ਜਿਹੜੀਆਂ ਸਾਈਕੋ ਹਿਸਟਰੀ ਹੁੰਦੀਆਂ, ਜਦੋਂ ਇਤਿਹਾਸ ਲੰਮੇ ਸਮੇਂ ਤੋਂ ਕੁਛ ਇਸ ਕਿਸਮ ਦੇ ਵਾਕਿਆਤ ਨੂੰ ਬਾਰ-ਬਾਰ ਦੁਹਰਾਉਂਦਾ, ਫਿਰ ਜਦੋਂ ਤੀਸਰੀ ਧਿਰ ਮੌਜੂਦ ਹੁੰਦੀ ਹੈ ਜਿਹੜੀ ਕਿ ਯਤਨ ਕਰਦੀ ਹੈ ਕਿ ਜਿਹੜੀਆਂ ਧਿਰਾਂ ਨੇੜੇ ਆਣ ਤੇ ਉਹਨੂੰ ਖਤਰਾ ਹੋ ਸਕਦਾ ਹੈ, ਉਹ ਵੀ ਮਿਸ ਇਨਫੋਰਮੇਸ਼ਨ ਕਰਦੇ ਨੇ ਜਾਂ ਦੋਵਾਂ ਚੋਂ ਕਿਸੇ ਧਿਰ ਨੂੰ
ਕਿਤੇ ਭੜਕਾ ਲਿਆ, ਕਿਤੇ ਕੋਈ ਹੋਰ ਉਹਨੂੰ ਵਰਤ ਲਿਆ। ਜੀ ਸੋ ਇਹੀ ਇੱਕ ਕਾਰਨ ਰਿਹਾ ਕਿ ਵੀ ਜਿਵੇਂ ਮੈਂ ਅੱਗੇ ਵੀ ਸ਼ਾਇਦ ਕੋਟ ਕੀਤਾ ਸੀ, ਸਰ ਕਪੂਰ ਸਿੰਘ ਜਿਹੜੇ ਸਾਡੇ ਵੱਡੇ ਫਿਲਾਸਫਰ ਹੋਏ ਨੇ, ਉਹ ਜਿਨ੍ਹਾਂ ਦਿਨਾਂ ਦੇ ਵਿੱਚ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸਨ ਇੰਗਲੈਂਡ ਦੇ ਵਿੱਚ, ਜੀ ਉਹਨਾਂ ਦਿਨਾਂ 'ਚ ਹੀ ਪਾਕਿਸਤਾਨ ਦੇ ਬਾਨੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਵੀ ਜਿਹੜੇ ਨੇ ਉਹ ਇੰਗਲੈਂਡ ਦੇ ਵਿੱਚ ਸਨ। ਉਹਨਾਂ ਦੀ ਸ਼ਾਇਦ ਉਹਨਾਂ ਨੇ 2-3 ਸਾਲ ਉੱਥੇ ਉਹ ਪ੍ਰੈਕਟਿਸ ਵੀ ਕੀਤੀ। ਜੀ ਸੋ ਕਿਉਂਕਿ ਉਦੋਂ ਬਹੁਤ ਵਾਰੀ ਸਮੁੰਦਰੀ ਜਹਾਜ਼ ਦੇ ਵਿੱਚ ਹੀ ਜਾਣ ਦਾ ਹੁੰਦਾ ਸੀ, ਐਵੇਂ ਫਲਾਈਟਸ ਨਹੀਂ ਸੀ ਜਿਵੇਂ ਅੱਜ ਅਸੀਂ 12-14 ਘੰਟਿਆਂ 'ਚ ਪਹੁੰਚ ਜਾਂਦੇ। ਜੀ ਤਾਂ ਇੱਕੋ ਜਹਾਜ਼ ਸਫ਼ਰ ਕਰ ਰਹੇ ਸੀ, ਉਹ ਸਮੁੰਦਰੀ ਜਹਾਜ਼। ਔਰ ਇਹ ਗੱਲ ਸਰ ਕਪੂਰ ਸਿੰਘ ਨੇ ਆਪਣੀ ਸਾਚੀ ਸਾਖੀ ਜਿਹੜੀ ਉਹਨਾਂ ਦੀ ਕਾਈਂਡ ਆਫ ਆਟੋਬਾਇਓਗ੍ਰਾਫੀ ਹੈ ਉਹਦੇ 'ਚ ਉਹਨਾਂ ਨੇ ਲਿਖੀ ਹੈ। ਜੀ ਤੇ ਉਹਦੇ 'ਚ ਉਹਨਾਂ ਨੇ ਉਹਨਾਂ ਦਾ ਕਾਇਦੇ ਆਜ਼ਮ ਦਾ ਬੜਾ ਅੱਛਾ ਇਮੇਜ ਦਿੱਤਾ ਹੈ। ਔਰ ਇਸ ਕਰਕੇ ਮੇਰੇ ਮਨ 'ਚ ਵੀ ਉਹਨਾਂ ਨੂੰ ਮੈਂ ਹਮੇਸ਼ਾ ਹੀ ਸਾਊਥ ਏਸ਼ੀਆ ਦਾ ਬਹੁਤ ਵੱਡਾ ਇਮਾਨਦਾਰ ਮੈਨ ਆਫ ਇੰਟੈਗ੍ਰਿਟੀ ਵਾਲਾ ਇੱਕ ਲੀਡਰ ਸਮਝਦਾ। ਜੀ ਔਰ ਉਹਨਾਂ ਨੇ ਪੁੱਛਿਆ ਕਾਇਦੇ ਆਜ਼ਮ ਨੇ ਐਜ਼ ਪਰ ਸਰ ਕਪੂਰ ਸਿੰਘ ਨੇ ਸਾਚੀ ਸਾਖੀ ਕਿ ਵੀ ਉਹਨਾਂ ਨੇ ਮੈਨੂੰ ਕਿਹਾ ਵੀ ਮੁੰਡਿਆ ਇਹ ਦੱਸ ਕਿ ਵੀ ਸਿੱਖੀ ਨੇ ਇਸਲਾਮ ਦਾ ਸੱਜਾ ਹੱਥ ਫੜਿਆ ਹੋਇਆ, ਪਰ ਸਿੱਖ ਮੂੰਹ ਜਿਹੜਾ ਉਹ ਹਿੰਦੂਆਂ ਵੱਲ ਰੱਖਦੇ ਨੇ, ਇਹਦਾ ਕੀ ਕਾਰਨ ਹੈ? ਤੇ ਉਹ ਕਹਿੰਦੇ ਨੇ ਕਿ ਵੀ ਮੈਂ 1 ਮਿੰਟ ਲਈ ਸੋਚਿਆ ਤੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਇਟ ਇਜ਼ not a spiritual trait, it is a historical predisposition। ਕਿ ਵੀ ਇਹ ਰੂਹਾਨੀ ਟ੍ਰੇਟ ਨਹੀਂ ਹੈ, ਰੂਹਾਨੀ ਤੌਰ ਤੇ ਇਹੀ ਹੈ ਹੱਥ ਫੜਨਾ ਹੀ, ਪਰ ਇਹ ਜਿਹੜੀ ਹੈ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਹੈ। ਇਤਿਹਾਸ ਨੇ ਸਾਨੂੰ ਇਸ ਕਗਾਰ ਤੇ ਖੜਾ ਕਰ ਦਿੱਤਾ ਹੈ ਕਿ ਸਾਨੂੰ ਇਹਨਾਂ ਵੱਲ ਮੂੰਹ ਰੱਖਣਾ ਪਿਆ ਹੈ। ਜੀ ਤੇ ਉਹ ਕਹਿੰਦੇ ਨੇ ਮੇਰਾ ਜਵਾਬ ਸੁਣਨ ਤੋਂ ਬਾਅਦ ਉਹਨਾਂ ਨੇ ਕੁਝ ਸੈਕਿੰਡ ਬਾਅਦ ਕਿਹਾ, ਯੂ ਹੈਵ ਸਪੋਕਨ ਪ੍ਰੋਫਾਉਂਡਲੀ, ਕਿ ਤੂੰ ਬਹੁਤ ਪਤੇ ਦੀ ਗੱਲ ਕੀਤੀ ਹੈ, ਬੜੀ ਸਿਆਣੀ ਗੱਲ ਕੀਤੀ। ਜੀ ਸੋ ਮੈਂ ਸਮਝਦਾ ਵੀ ਇਸ ਤੋਂ ਵੱਧ ਕੇ ਜਾਂ ਇਸ ਤੋਂ ਵਧੀਆ ਜਵਾਬ ਤਾਂ ਮੈਂ ਕੋਈ ਦੇ ਨਹੀਂ ਸਕਦਾ ਜਦੋਂ ਜਿਹੜਾ ਉਹਨਾਂ ਨੇ ਵੀਰ ਸਿੱਧੂ ਜੀ ਨੇ ਪੁੱਛਿਆ ਜੀ ਕਿ ਜਿਹੜੇ ਸਪਿਰਿਚੁਅਲ ਟ੍ਰੇਟ ਨੇ ਸਿੱਖੀ ਔਰ ਇਸਲਾਮ ਦੇ, ਉਹ ਤਾਂ ਸੱਜਾ ਹੱਥ ਫੜਨ ਵਾਂਗ ਹੈ, ਉਹ ਤਾਂ ਪੈਰਲਲ ਰਨ ਕਰਦੇ ਨੇ। ਇੱਕ ਰੱਬ, ਇੱਕ ਅੱਲਾ, ਇਧਰ ਅੱਲਾਹੂ ਅਕਬਰ ਹੈ ਜਾਂ ਲਾ ਇਲਾਹਾ ਇल्लल्लाह, ਇੱਕ ਰੱਬ ਦੀ ਗੱਲ ਹੈ, ਤੇ ਇਧਰ ਗੁਰੂ ਨਾਨਕ ਸਾਹਿਬ ਮੇਰਾ ਇੱਕੋ ਹੈ ਭਾਈ, ਇੱਕੋ ਹੈ, ਕੋਈ ਦੇਵੀ ਦੇਵਤੇ ਨਹੀਂ, ਕੋਈ ਬੁੱਤ ਪ੍ਰਸਤੀ ਨਹੀਂ, ਕੋਈ ਜ਼ਾਤ ਪਾਤ ਨਹੀਂ। ਫਿਰ ਜਮਾਤ ਦੀ ਗੱਲ ਹੈ। ਹੁਣ ਜਦੋਂ ਇਧਰ ਇਕਬਾਲ ਕਹਿੰਦੇ ਨੇ ਕਿ ਇੱਕ ਹੀ ਸਫ ਮੇਂ ਖੜੇ ਹੋ ਗਏ ਸਭ ਮਹਿਮੂਦੋ ਇਆਜ਼, ਫਿਰ ਨਾ ਕੋਈ ਬੰਦਾ ਰਹਾ ਨਾ ਬੰਦਾ ਨਿਵਾਜ਼, ਕਿ ਇੱਕ ਸਾਰੇ ਨੇ। ਤੇ ਇੱਥੇ ਸੰਗਤ ਦੀ ਗੱਲ ਹੈ, ਬਰਾਬਰੀ ਦੀ ਗੱਲ ਹੈ, ਇਕੁਆਲਿਟੀ ਦੀ ਗੱਲ ਹੈ, ਸਭਨਾ ਜੀਆਂ ਕਾ ਇੱਕ ਦਾਤਾ। ਜੇ ਅਸੀਂ ਸਭ ਰੱਬ ਦੇ ਬੰਦੇ ਆ, ਫਿਰ ਉੱਚਾ ਨੀਵਾਂ ਕੌਣ ਹੈ? ਫਿਰ ਕੋਈ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਕੌਣ ਹੈ? ਇਸ ਲਈ ਜ਼ਾਤ ਪਾਤ ਨੂੰ ਖਤਮ ਕਰਨਾ ਇਹ ਹਿੰਦੂ ਥਾਟ ਦੀ ਧੁਨੀ ਦੇ ਵਿੱਚ ਤੀਰ ਮਾਰਨਾ ਸੀ, ਜਿਸ ਲਈ ਹਿੰਦੂਆਂ ਨੇ ਕਦੇ ਮਾਫ ਨਹੀਂ ਕੀਤਾ ਸਿੱਖਾਂ ਨੂੰ, ਕਿਉਂਕਿ ਇਹਦੇ ਤੋਂ ਉਹਨਾਂ ਦਾ ਹਿੰਦੂ ਧਰਮ ਖੜਾ ਹੈ, ਵਰਣ ਆਸ਼ਰਮ ਖੜਾ ਹੈ। ਇਸਲਾਮ 'ਚ ਇਸ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ। ਇਸ ਲਈ ਇਸਲਾਮ ਔਰ ਸਿੱਖੀ ਦੇ ਜਿਹੜੇ ਸਪਿਰਿਚੁਅਲ ਟ੍ਰੇਟ ਨੇ, ਔਰ ਜਦੋਂ ਮੈਂ ਅਕਸਰ ਜਦੋਂ ਮਿਸਟਿਕ ਦੁਨੀਆ ਦੀ ਗੱਲ ਕਰਦਾ, ਰਹੱਸ ਦੀ ਦੁਨੀਆ, ਜੇ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਨਾਲ ਰੱਖਦੇ ਨੇ, ਭਾਈ ਮਰਦਾਨੇ ਦੀ ਰਬਾਬ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ, ਇਹਨਾਂ ਦਾ ਉਹ ਇੱਕ ਸੁਰ ਔਰ ਤਾਲ ਔਰ ਸ਼ਬਦ ਦਾ ਮੇਲ ਹੈ। ਤੇ ਇਹਦਾ ਕੋਈ ਮਿਸਟਿਕ ਹੈ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਇਕੱਠਿਆਂ ਤੋਰਿਆ। ਜੀ ਜੇ ਗੁਰੂ ਅਰਜਨ ਸਾਹਿਬ ਸਾਈਂ ਮੀਆਂ ਮੀਰ ਨੂੰ ਲਾਹੌਰ ਤੋਂ ਸੱਦਾ ਦਿੰਦੇ ਨੇ ਕਿ ਹਰਮੰਦਰ ਸਾਹਿਬ ਦਾ ਸੰਗੇ ਬੁਨਿਆਦ ਰੱਖੋ, ਫਾਊਂਡੇਸ਼ਨ ਸਟੋਨ ਨਹੀਂ ਪੱਥਰ ਰੱਖੋ, ਤੇ ਅੱਜ ਹਰਮੰਦਰ 4 ਸਦੀਆਂ ਤੋਂ ਸਾਡਾ ਮੱਕਾ ਹੈ, ਸਾਡਾ ਕਾਬਾ ਹੈ। ਤੇ ਇਹ ਜਿਹੜਾ ਬੌਂਡ ਹੈ, ਕਿੱਥੇ ਉਹ ਹਿੰਦੂ ਥਾਟ ਹੈ ਜਿਹੜਾ ਮੁਸਲਮਾਨ ਦੇ ਹੱਥ ਦਾ ਛੋਇਆ ਪਾਣੀ ਪੀਣ ਤੋਂ ਮਨਾ ਕਰਦਾ, ਉਹਨੂੰ ਮਲੇਚ ਕਹਿੰਦਾ, ਉਹਦਾ ਪਰਛਾਵਾਂ ਨਹੀਂ ਲੈਣਾ ਚਾਹੁੰਦਾ। ਤੇ ਇੱਥੇ ਜਿਹੜਾ ਸਾਡਾ ਸੈਂਕਟਮ ਸੈਂਕਟੋਰਮ ਬਣ ਰਿਹਾ ਹੈ, ਸਭ ਤੋਂ ਪਵਿੱਤਰ ਜਿਹੜਾ ਕਾਬਾ ਬਣ ਰਿਹਾ, ਉਸ ਦਾ ਸੰਗੇ ਬੁਨਿਆਦ ਇੱਕ ਸੂਫੀ ਇਸਲਾਮਿਕ ਫਕੀਰ ਰੱਖਦੇ ਨੇ। ਸੋ ਇਹ ਅਧਿਆਤਮਕ ਸਾਂਝ ਜਿਹੜੀ ਰੂਹਾਨੀ ਸਾਂਝ ਦੀ ਉਹਨਾਂ ਨੇ ਗੱਲ ਕੀਤੀ ਹੈ, ਇਹ ਹੈ ਜੀ। ਔਰ ਮੈਂ ਈਵਨ ਬੇਸ਼ੱਕ 47 ਦੀ ਜਿਹੜੀ ਪਾਰਟੀਸ਼ਨ ਹੈ, ਇਹ ਸਾਡੇ ਦੋਨੋਂ ਪਾਸਿਆਂ ਲਈ ਇੱਕ ਦੁਖਦਾਈ ਪਾਰਟ ਹੈ। ਉਧਰ ਵੀ ਇੱਧਰ ਵੀ ਅਸੀਂ ਵੈਸ਼ਿਆਨਾ ਹਰਕਤਾਂ ਕੀਤੀਆਂ ਨੇ, ਉਹਦੇ ਲਈ ਕੋਈ ਮੁਆਫੀ ਨਹੀਂ ਹੈ। ਲੇਕਿਨ ਮੈਂ ਕਈ ਵਾਰ ਸੋਚਦਾ ਵੀ ਜੇ ਗੁਰੂ ਨਾਨਕ ਸਾਹਿਬ ਨੇ ਪਾਕਿਸਤਾਨ 'ਚ ਰਹਿਣਾ ਕਬੂਲ ਕੀਤਾ, ਅੱਜ ਨਨਕਾਣਾ ਸਾਹਿਬ ਪਾਕਿਸਤਾਨ ਦੀ ਧਰਤੀ ਤੇ ਹੈ, ਜਿੱਥੇ ਉਹਨਾਂ ਨੇ ਜ਼ਿੰਦਗੀ ਦੇ 18 ਅਖੀਰਲੇ ਸਾਲ ਗੁਜ਼ਾਰੇ, ਕਰਤਾਰਪੁਰ ਸਾਹਿਬ ਉਹ ਪਾਕਿਸਤਾਨ ਦੀ ਧਰਤੀ ਤੇ ਹੈ। ਤੇ ਇਹ ਕੋਈ ਮਿਸਟਿਕ ਬੌਂਡ ਹੈ। ਬੇਸ਼ੱਕ 60 65 66 ਸਾਲ ਮਿਸਟਿਕ ਦੁਨੀਆ ਨੂੰ ਐਕਸਪਲੇਨ ਨਹੀਂ ਕਰਦੇ, ਇਹ ਕੋਈ ਨਾ ਕੋਈ ਫਿਊਚਰ ਦਾ, ਭਵਿੱਖ ਦਾ, ਕੋਈ ਅਕਾਲ ਪੁਰਖ ਦਾ ਇਸ ਕਿਸਮ ਦਾ ਭਾਣਾ ਹੈ
ਕਿ ਜਿਹਦੇ ਥੱਲੇ 47 ਚ ਅਸੀਂ ਉਸ ਵੇਲੇ ਦੇ ਪੰਜਾਬ ਦੇ 12-13% ਸੀ। ਡਿਵੀਜ਼ਨ ਹੈ, ਬਹੁਤ ਦੁਖਦਾਈ ਸੀ, ਬਹੁਤ ਨੁਕਸਾਨ ਹੋਇਆ ਹੈ। ਪਰ ਅੱਜ ਸਾਡੇ ਕੋਲ ਇੱਕ ਖਿੱਤਾ ਦੁਨੀਆ ਦੇ ਵਿੱਚ 50,300 ਸਕੁਅਰ ਕਿਲੋਮੀਟਰ ਦਾ ਹੈ ਪੰਜਾਬ ਦਾ, ਜਿੱਥੇ ਅਸੀਂ ਆਲਮੋਸਟ 70% ਗਿਣਤੀ ਦੇ ਵਿੱਚ ਹੈ, ਜਿਹੜਾ ਸਾਡਾ ਖਾਲਿਸਤਾਨ ਦਾ ਨਿਊਕਲੀਅਸ ਹੈ। ਤੇ ਜੇ ਸਾਡਾ ਹਮਸਾਇਆ ਮੁਲਕ ਜਿਹੜਾ ਹੈ ਉਹ ਸਾਡੀ ਮਦਦ ਦੇ ਉੱਤੇ ਖਲੋਏ, ਸਾਨੂੰ ਡਿਪਲੋਮੈਟਿਕਲੀ ਦੁਨੀਆ ਭਰ ਦੇ ਵਿੱਚ ਦੇ ਔਰ ਸਾਡੀ ਆਵਾਜ਼ ਬੁਲੰਦ ਹੋਏ, ਤੇ ਨਾ ਸਿਰਫ ਸਾਡੀ ਖਾਲਿਸਤਾਨ ਦੀ ਕ੍ਰੀਏਸ਼ਨ ਜਿਹੜੀ ਹੈ ਉਹ ਸੰਭਵ ਹੋਏਗੀ ਔਰ ਜਲਦੀ ਹੋਏਗੀ। ਭਵਿੱਖ ਦੇ ਵਿੱਚ ਇਹੀ ਬਫਰ ਸਟੇਟ ਖਾਲਿਸਤਾਨ ਦੀ ਦੋਨਾਂ ਮੁਲਕਾਂ ਦੇ ਵਿੱਚ ਜਮਨਾ ਪਾਰ ਦਾ ਇਹਨਾਂ ਦਾ ਕਲਚਰ ਹੈ, ਇਹਨਾਂ ਦੇ ਨਾਲ ਸਾਡਾ ਕੀ ਰਲਦਾ ਹੈ? ਗੰਗਾ ਜਮਨਾ ਕਲਚਰ ਹੈ, ਇਹ ਗੰਗਾ ਜਮਨਾ ਦਾ ਧੋਤੀ ਪਾਨ ਕਲਚਰ ਹੈ, ਇਹਦਾ ਪੰਜਾਬ ਦੇ ਨਾਲ ਕੋਈ ਸਬੰਧ ਨਹੀਂ ਹੈ। ਸਾਡੀ ਇੱਧਰ ਬੋਲੀ ਦੀ ਸਾਂਝ ਹੈ, ਆਪਸੀ ਪਰਿਵਾਰਾਂ ਦੀਆਂ ਸਾਂਝਾਂ ਨੇ। ਇੱਕ ਕਿਸਮ ਦਾ ਇਹੀ ਕਾਰਨ ਹੈ ਕਿ ਜਦੋਂ ਕੋਈ ਸਿੱਖ ਜਾਂ ਪਾਕਿਸਤਾਨੀ, ਖਾਸ ਤੌਰ ਤੇ ਪਾਕਿਸਤਾਨੀ ਪੰਜਾਬੀ ਮਿਲਦਾ ਹੈ ਤੇ ਤੁਸੀਂ 2-3 ਮਿੰਟ ਦੇ ਵਿੱਚ ਐਂ ਲੱਗਦਾ ਜਿਵੇਂ ਇੱਕ ਦੂਜੇ ਨੂੰ ਜਾਣਦੇ ਹੋ। ਉਹ ਵੀ ਮਾਣ ਨਾਲ ਕਹਿੰਦਾ ਬਾਦਸ਼ਾਹ ਕੀ ਹਾਲ ਹੈ, ਤੇ ਗੱਲ ਲਾਹੌਰ ਦੀ, ਪਿਸ਼ੌਰ ਦੀ, ਅੰਮ੍ਰਿਤਸਰ ਦੀ, ਪਟਿਆਲੇ ਦੀ ਸ਼ੁਰੂ ਹੋ ਜਾਂਦੀ ਹੈ। ਐਂ ਲੱਗਦਾ ਜਿਵੇਂ ਤੁਸੀਂ ਉਹਨਾਂ ਨੂੰ ਜਨਮਾਂ ਤੋਂ ਜਾਣਦੇ ਹੋ। ਸੋ ਇਹ ਜਿਹੜੀ ਸਾਂਝ ਹੈ, ਔਰ ਸਿਆਸੀ ਤੌਰ ਤੇ ਮੈਂ ਸਮਝਦਾ ਵੀ ਜਿਵੇਂ ਮੈਂ ਕਿਹਾ ਵੀ ਆਲਰੇਡੀ ਇੰਡੀਆ ਔਰ ਪਾਕਿਸਤਾਨ 66 ਸਾਲ 'ਚ ਕਿਹੋ ਜਿਹੇ ਰਿਲੇਸ਼ਨ ਨੇ ਇਹਨਾਂ ਦੇ, ਕਿੰਨੀਆਂ ਲੜਾਈਆਂ ਲੜੀਆਂ। ਔਰ ਜੋ ਮਰਜ਼ੀ ਕਹਿ ਲੋ, ਜਿਹੜੀ ਸਾਈਕੋ ਹਿਸਟਰੀ ਹੈ, ਨਾ ਹਿੰਦੂਆਂ ਦੇ ਦਿਮਾਗ 'ਚੋਂ ਗੁਲਾਮੀ ਨਿਕਲਣੀ ਹੈ 1000 ਸਾਲ ਦੀ, ਨਾ ਪਾਕਿਸਤਾਨ ਨੂੰ ਕਦੇ ਵੀ ਜਿਸ ਕਿਸਮ ਦਾ ਵਰਤਾਰਾ ਇੰਡੀਅਨ ਕਰਦੇ ਨੇ, ਕਦੇ ਚਨਾਹ ਜੇਹਲਮ ਦਾ ਪਾਣੀ ਰੋਕ ਲਿਆ, ਵਾਟਰ ਨੂੰ ਵੈਪਨ ਦੇ ਤੌਰ ਤੇ ਯੂਜ਼ ਕਰ ਰਹੇ ਨੇ, ਕਿਸ ਕਿਸਮ ਦੀ ਬਲੋਚਿਸਤਾਨ ਦੇ ਵਿੱਚ ਇੰਟਰਫੀਅਰੈਂਸ ਕਰ ਰਹੇ ਨੇ, ਪਹਿਲੇ ਜੀਏ ਸਿੰਧ ਦੇ ਨਾਂ ਥੱਲੇ ਉਹਨਾਂ ਦੀ ਪਿੱਠ ਠੋਕਦੇ ਰਹੇ ਨੇ। ਸੋ ਇਹਨਾਂ ਸਾਰੇ ਹਾਲਾਤਾਂ ਦੇ ਮੱਦੇਨਜ਼ਰ ਅਲਟੀਮੇਟਲੀ, ਔਰ ਇਹ ਗੱਲ ਅਮਰੀਕਨਾਂ ਨੂੰ ਔਰ ਪੱਛਮੀ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ, ਔਰ ਪਾਕਿਸਤਾਨ ਔਰ ਸਿੱਖ ਕੌਮ ਦੇ ਇਸ ਜਿਹੜਾ ਇੱਕ ਸ਼ੱਕੀ ਤਬਕਾ ਹੈ ਇਹਨੂੰ ਵੀ ਸਮਝਣ ਦੀ ਲੋੜ ਹੈ ਕਿ ਅਲਟੀਮੇਟਲੀ ਜੇ ਗੁਰੂ ਨਾਨਕ ਸਾਹਿਬ ਨੇ ਪਹਿਲਾ ਮਿਸਟਿਕ ਸੁਨੇਹਾ ਵਹੀਂ ਦਰਿਆ ਚੋਂ ਬਾਹਰ ਆ ਕੇ ਦਿੱਤਾ ਸੀ, ਨਾ ਕੋ ਹਿੰਦੂ ਨਾ ਮੁਸਲਮਾਨ, ਅਸੀਂ ਤੀਸਰੀ ਧਿਰ ਹੈ ਸਾਊਥ ਏਸ਼ੀਆ ਦੀ। ਅੰਗਰੇਜ਼ਾਂ ਨੇ ਵੀ ਸਾਨੂੰ ਤਸੱਵਰ ਕੀਤਾ ਸੀ, ਇਹੀ ਕਾਰਨ ਸੀ ਕਿ ਮੁਸਲਿਮ ਲੀਗ ਔਰ ਕਾਂਗਰਸ ਦੇ ਨੁਮਾਇੰਦਿਆਂ ਦੇ ਨਾਲ ਬਲਦੇਵ ਸਿੰਘ, ਤਾਰਾ ਸਿੰਘ, ਅਕਾਲੀਆਂ ਨੂੰ ਵੀ ਇਨਵਾਈਟ ਕੀਤਾ ਸੀ ਅੰਗਰੇਜ਼ਾਂ ਨੇ। ਉਹਨਾਂ ਨੇ ਤੀਜੀ ਕੌਮ ਸਾਨੂੰ ਮੰਨਿਆ ਸੀ। ਇਹ ਵੱਖਰੀ ਗੱਲ ਹੈ ਕਿ 47 ਦੇ ਦੌਰ ਦੀ ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ, ਉਹਨਾਂ ਨੇ ਉਸ ਓਪਰਚੁਨਿਟੀ ਨੂੰ ਨਹੀਂ ਅਵੇਲ ਕੀਤਾ, ਕਾਂਗਰਸ ਦੇ ਉੱਤੇ ਬਲਾਈਂਡ ਫੇਥ ਕੀਤਾ, ਉਹਨਾਂ ਨੇ ਤੁਹਾਨੂੰ ਗੁਲਾਮੀ ਦੇ ਸੰਗੜਾਂ ਦੇ ਵਿੱਚ ਜਕੜ ਦਿੱਤਾ। ਸੋ ਘੱਟੋ ਘੱਟ ਸਾਡੀ ਇਹ ਵੱਖਰੀ ਹੋਂਦ, ਕੋਈ ਪਾਕਿਸਤਾਨੀ ਤਾਂ ਸਾਨੂੰ ਹਿੰਦੂ ਨਹੀਂ ਕਹਿੰਦਾ, ਉਹ ਤਾਂ ਸਾਡੀ ਇੱਕ ਵੱਖਰੀ ਹੋਂਦ ਜਦੋਂ ਸਿੱਖ ਜਾਂ ਸਰਦਾਰ ਕਹਿੰਦੇ ਨੇ, ਉਹਨਾਂ ਦੇ ਲਈ ਸਰਦਾਰ ਦਾ ਮਤਲਬ ਦਸਤਾਰਧਾਰੀ ਪੰਜ ਕਕਾਰੀ ਸਿੱਖ ਹੈ ਜੀ। ਭਰਾ ਵੀ ਲੜਦੇ ਨੇ, ਠੀਕ ਹੈ, ਥੋੜਾ ਬਹੁਤ ਉਸ ਕਿਸਮ ਦਾ ਜਿਹੜਾ 47 ਦਾ ਦੌਰ ਇੱਕ ਬਿਟਰਨੈਸ ਹੈ, ਪਰ ਇਹਦੇ ਬਾਵਜੂਦ ਜੇ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਕਾਲ ਵੇਲੇ ਦੇਖੀਏ, ਜੇ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੀਆਂ 14 ਲੜਾਈਆਂ ਲੜੀਆਂ ਨੇ ਤਾਂ ਉਹਨਾਂ ਚੋਂ 12 ਜਿਹੜੀਆਂ ਨੇ ਉਹ 22 ਤਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ ਸੀ ਜੀ, ਕਿਉਂਕਿ ਇਹਨਾਂ ਨੇ ਤਾਂ ਕਦੇ ਵੀ ਐਕਸੈਪਟ ਨਹੀਂ ਕੀਤਾ। ਤੇ ਮੁਗਲ ਤੇ ਅਫਗਾਨ ਜਿਨ੍ਹਾਂ ਨਾਲ ਸਿੱਖ ਲੜੇ 18ਵੀਂ ਸਦੀ 'ਚ, ਦੇ ਹੈਪਨ ਟੂ ਬੀ ਮੁਸਲਮ, ਪਰ ਉਹਨਾਂ ਨੇ ਆਪਣੇ ਭਰਾਵਾਂ ਨਾਲ ਕੀ ਕੀਤਾ, ਆਪਣੇ ਪਿਓ ਨਾਲ ਕੀ ਕੀਤਾ, ਦੂਜਿਆਂ ਨਾਲ ਕੀ ਕੀਤਾ, ਉਹ ਇੱਕ ਵੱਖਰਾ ਵਿਸ਼ਾ ਸੀ। ਔਰ ਜੇ ਇਹ ਅਧਿਆਤਮਕ ਲੜਾਈ ਹੁੰਦੀ ਜਾਂ ਸਾਡਾ ਬਿਲਟ ਇਨ ਐਂਟਾਗੋਨਿਜ਼ਮ ਹੁੰਦਾ, ਫਿਰ ਨਬੀ ਖਾਨ, ਗਨੀ ਖਾਨ, ਪੀਰ ਬੁੱਧੂ ਸ਼ਾਹ ਵਰਗੇ ਗੁਰੂ ਸਾਹਿਬਾਨ ਦੇ ਪੱਖ 'ਚ ਆ ਕੇ ਆਪਣੇ ਪੁੱਤਰਾਂ ਦੀ, ਆਪਣੇ ਮੁਰੀਦਾਂ ਦੀ ਕੁਰਬਾਨੀ ਨਾ ਦਿੰਦੇ। ਸੋ ਮੈਂ ਸਮਝਦਾ ਵੀ ਇਹ ਜਿਹੜੀ ਸਾਂਝ ਹੈ ਇਸਲਾਮ ਔਰ ਸਿੱਖੀ ਦੀ, ਇਸ ਦਾ ਇੱਕ ਰੂਹਾਨੀਅਤ ਦੀ ਦੁਨੀਆ 'ਚ ਵੀ ਇੱਕ ਮੁਕਾਮ ਹੈ, ਔਰ ਸਿਆਸੀ ਤੌਰ ਤੇ ਕਿਉਂਕਿ ਇੱਧਰ ਬਾਰਡਰ ਡਿਵਾਈਡ ਹੈ, ਅਸੀਂ ਵਾਘਾ ਹੁਸੈਨੀ ਵਾਲਾ ਨੂੰ ਫਾਈਨਲ ਬਾਰਡਰ ਮੰਨਦੇ, ਔਰ ਅਸੀਂ ਸਮਝਦੇ ਹਾਂ ਵੀ ਸਿੱਖ ਸਿਵਲਾਈਜੇਸ਼ਨ ਵਾਘਾ ਔਰ ਜਮਨਾ ਦੇ ਵਿਚਕਾਰ ਇੱਕ ਪ੍ਰਫੁੱਲਤ ਸਿਵਲਾਈਜੇਸ਼ਨ ਹੋਏਗੀ, ਔਰ ਇਹਨਾਂ ਦੋਨਾਂ ਮੁਲਕਾਂ ਦੇ ਵਿਚਕਾਰ ਖਾਲਿਸਤਾਨ ਦੀ ਆਮਦ ਔਰ ਰਾਜਸਥਾਨ ਤੋਂ ਲੈ ਕੇ ਗੁਜਰਾਤ ਤੱਕ, ਸਮੁੰਦਰ ਤੱਕ ਐਕਸੈਸ ਜਿਹੜੀ ਹੈ, ਇਹ ਦੋਨਾਂ ਹੌਸਟਾਈਲ ਫੋਰਸਿਸ ਨੂੰ ਵੀ ਸੈਪਰੇਟ ਕਰੇਗੀ। ਔਰ ਇਹੀ ਅਲਟੀਮੇਟਲੀ ਆਨਸਰ ਹੈ ਸਾਊਥ ਏਸ਼ੀਆ ਦੇ ਵਿੱਚ ਸਟੇਬਿਲਿਟੀ ਦਾ, ਪ੍ਰੋਸਪੈਰਿਟੀ ਦਾ, ਹਾਰਮਨੀ ਦਾ। ਤੀਜੀ ਧਿਰ ਸਿੱਖ ਕੌਮ ਨੂੰ ਸ਼ਾਮਲ ਕੀਤੇ ਬਿਨਾ ਸਾਊਥ ਏਸ਼ੀਆ ਦੇ ਵਿੱਚ ਸਟੇਬਿਲਿਟੀ ਨਹੀਂ ਹੋ ਸਕਦੀ। ਇਹ ਗੱਲ ਆਪਣਿਆਂ ਨੂੰ ਸ਼ਾਇਦ ਅਜੇ ਸਮਝ ਨਹੀਂ ਆ ਰਹੀ, ਦੂਜਿਆਂ ਨੂੰ ਤਾਂ ਫੇਰ ਹੀ ਸਮਝਾਵਾਂਗੇ। ਤੇ ਜੇ ਇਹ ਗੱਲ ਸਮਝ ਆ ਗਈ ਆਪਣਿਆਂ ਨੂੰ ਵੀ ਤੇ ਸਾਡੇ ਗੁਆਂਢੀਆਂ ਨੂੰ ਵੀ, ਖਾਸ ਤੌਰ ਤੇ ਪਾਕਿਸਤਾਨ ਦੇ ਸਾਡੇ ਵੀਰਾਂ ਭੈਣਾਂ ਨੂੰ, ਤੇ ਫਿਰ ਸਾਡੀ ਮੰਜ਼ਿਲ ਵੀ ਔਰ ਉਹਨਾਂ ਦੀ ਸਟੇਬਿਲਿਟੀ ਵੀ ਸੌਖੀ ਹੋ ਜਾਏਗੀ। ਸੋ ਇਹ ਇੱਕ ਅਕੱਟ ਸੱਚਾਈ ਹੈ, ਔਰ ਮੈਂ ਇਸ ਦੇ ਉੱਤੇ ਮੇਰੀ ਕਨਵਿਕਸ਼ਨ ਹੈ ਕਿ ਇਸ ਤੋਂ ਬਿਨਾਂ ਉੱਥੇ ਕਦੇ ਵੀ ਸਾਊਥ ਏਸ਼ੀਆ ਇੱਕ
ਪੀਸਫੁਲ ਸਬ ਕੰਟੀਨੈਂਟ ਨਹੀਂ ਹੋ ਸਕਦਾ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।